ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 17 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-979-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਡੇ ਆ। ਪ੍ਰੈਜ਼ੀਡੈਂਟ ਡੇ ਵਾਲੇ ਦਿਨ ਅਮਰੀਕਾ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੱਜ ਮੁਜ਼ਾਹਰੇ ਹੋਏ ਆ, ਪ੍ਰੋਟੈਸਟ ਹੋਏ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਖਿਲਾਫ। ਸੈਕਰਾਮੈਂਟੋ ਜਿਹੜੀ ਸਾਡੀ ਕੈਪੀਟਲ ਆ ਕੈਲੀਫੋਰਨੀਆ ਦੀ, ਉੱਥੇ ਵੀ ਹਜ਼ਾਰਾਂ ਦੀ ਗਿਣਤੀ 'ਚ ਲੋਕ ਇਕੱਠੇ ਹੋਏ ਸੀ। ਨੋ ਕਿੰਗ ਸੈਕਰਾਮੈਂਟੋ ਪ੍ਰੋਟੈਸਟਰਸ ਡੈਮੋਨਸਟ੍ਰੇਟਡ ਅਗੇਂਸਟ ਟਰੰਪ ਐਡਮਿਨਿਸਟ੍ਰੇਸ਼ਨ ਐਟ ਕੈਪੀਟਲ ਔਨ ਪ੍ਰੈਜ਼ੀਡੈਂਟਸ ਡੇ। ਇਹ ਸੈਕੰਡ ਪ੍ਰੋਟੈਸਟ 2 ਵੀਕਾਂ ਦੇ ਵਿੱਚ ਸੀਗਾ। 50501 ਮੂਵਮੈਂਟ ਜਿਹੜੀ ਇਹ ਨਵੀਂ ਮੂਵਮੈਂਟ ਸਟਾਰਟ ਹੋਈ ਆ। 50 ਪ੍ਰੋਟੈਸਟ 50 ਸਟੇਟਾਂ ਦੇ ਵਿੱਚ ਤੇ ਇੱਕ ਮੂਵਮੈਂਟ, ਵਨ ਮੂਵਮੈਂਟ। ਸੋ ਇਹਨਾਂ ਨੂੰ ਰੈਡਿਟ ਦੇ ਉੱਤੇ ਆਰਗੇਨਾਈਜ਼ ਕੀਤਾ ਸੀ। ਪੁਲਿਸ ਜਿਹੜੀ ਆ ਕੈਪੀਟਲ ਦੇ ਉੱਤੇ, ਉਹਨਾਂ ਨੇ ਕਿਹਾ ਵੀ 1500 ਤੋਂ ਵੱਧ ਜਿਹੜੇ ਪ੍ਰੋਟੈਸਟਰਸ ਅੱਜ ਪਹੁੰਚੇ ਹੋਏ ਸੀ। ਇਸੇ ਤਰ੍ਹਾਂ ਬੇਕਰਸਫੀਲਡ ਦੇ ਵਿੱਚ ਜਿਹੜੇ ਪ੍ਰੋਟੈਸਟਰਸ ਆ ਉਹ ਵੀ ਕਾਫੀ ਇਕੱਠੇ ਹੋਏ ਸੀ। ਕਹਿੰਦੇ ਵੀ ਸਾਨੂੰ ਡੈਮੋਕ੍ਰੇਸੀ ਨੂੰ ਪ੍ਰੋਟੈਕਟ ਕਰਨ ਦੇ ਲਈ ਲੋਕਾਂ ਨੂੰ ਘਰਾਂ ਤੋਂ ਬਾਹਰ ਆਉਣਾ ਪੈਣਾ ਹੈਗਾ ਆ। ਇਸੇ ਤਰ੍ਹਾਂ ਆਪਣੀ ਜਿਹੜੀ ਰਾਜਧਾਨੀ ਆ ਅਮਰੀਕਾ ਦੀ, ਉਹਦੇ ਬਾਹਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਥਾਊਜ਼ੈਂਡਸ ਗੈਦਰ ਔਨ ਪ੍ਰੈਜ਼ੀਡੈਂਟਸ ਡੇ ਟੂ ਕਾਲ ਟਰੰਪ ਏ ਟਾਇਰੈਂਟ। ਇਹ ਨਿਊਯਾਰਕ ਟਾਈਮ ਰਿਪੋਰਟ ਕਰ ਰਹੀ ਹੈ। ਕੁਝ ਮਿੰਟ ਪਹਿਲਾਂ ਦੀ ਉਹਨਾਂ ਦੀ ਅਪਡੇਟ ਹੋਈ ਆ ਨਿਊਜ਼। ਇਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ US ਦੀ ਕੈਪੀਟਲ ਦੇ ਬਾਹਰ, ਵਾਈਟ ਹਾਊਸ ਦੇ ਬਾਹਰ ਲੋਕਾਂ ਨੇ ਪ੍ਰੋਟੈਸਟ ਕੀਤਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਇੱਕ ਜ਼ਾਲਮ ਜਿਹੜਾ ਲੀਡਰ ਬਣਦਾ ਜਾ ਰਿਹਾ ਹੈਗਾ। ਖਾਸ ਕਰਕੇ ਉਹਨਾਂ ਦੀਆਂ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਲੈ ਕੇ, ਜਿਸ ਹਿਸਾਬ ਦੇ ਨਾਲ ਲੋਕ ਕਈ ਸਾਲਾਂ ਤੋਂ ਕੰਮ ਕਰ ਰਹੇ ਸੀ ਫੈਡਰਲ ਗਵਰਨਮੈਂਟ 'ਚ, ਉਹਨਾਂ ਨੂੰ ਬਾਹਰ ਕੱਢਣ ਦੇ ਸੰਬੰਧ ਦੇ ਵਿੱਚ ਜਿਸ ਹਿਸਾਬ ਦੇ ਨਾਲ ਲੋਕਾਂ ਨੂੰ ਮਾਫੀਆਂ ਦਿੱਤੀਆਂ ਗਈਆਂ ਆ, ਜਿਸ ਹਿਸਾਬ ਦੇ ਨਾਲ ਇੱਕ ਨਿਊਯਾਰਕ ਦਾ ਕਰਪਟ ਮੇਅਰ, ਜਿਹਦੇ ਸੰਬੰਧ ਦੇ ਵਿੱਚ 7 ਜਾਣਿਆਂ ਨੇ, 7 ਜਿਹੜੀ ਉਹਨਾਂ ਦੀ ਜਸਟਿਸ ਡਿਪਾਰਟਮੈਂਟ ਦੇ ਲੋਕਾਂ ਨੇ ਰਿਜ਼ਾਈਨ ਕਰਤਾ ਸੀ ਤੇ ਹੁਣ ਅੱਜ 4 ਡਿਪਟੀ ਮੇਅਰ ਨੇ ਵੀ ਰਿਜ਼ਾਈਨ ਕਰ ਦਿੱਤਾ। ਸੋ ਹੋਰ ਬਹੁਤ ਸਾਰੇ ਇਸ਼ੂਜ਼ ਨੂੰ ਲੈ ਕੇ ਜੋ ਲੋਕ ਆ ਅੱਜ ਪ੍ਰੈਜ਼ੀਡੈਂਟ ਡੇ ਵਾਲੇ ਦਿਨ ਉਹਨਾਂ ਨੇ ਪ੍ਰੋਟੈਸਟ ਕੀਤਾ ਹੈਗਾ ਜੀ। ਇਸੇ ਹੀ ਗੱਲ ਨੂੰ ਜੇ ਅੱਗੇ ਤੋਰੀਏ ਤਾਂ ਹਰਜੋਤ ਸਿੰਘ ਜੀ, ਜਿਹੜੇ 4 ਡਿਪਟੀ ਮੇਅਰ ਜਿਨ੍ਹਾਂ ਨੇ ਰਿਜ਼ਾਈਨ ਕੀਤਾ ਹੈ ਨਿਊਯਾਰਕ ਦੇ ਵਿੱਚ, ਐਰਿਕ ਐਡਮ ਦੀ ਕੋਆਪਰੇਸ਼ਨ ਤੋਂ ਬਾਅਦ 'ਚ ਜਿਹੜੇ ਫਸਟ ਡਿਪਟੀ ਮੇਅਰ ਮਰੀਆ ਟੋਰਸ ਸਪ੍ਰਿੰਗਰ, ਡਿਪਟੀ ਮੇਅਰ ਫਾਰ ਆਪਰੇਸ਼ਨ ਮੀਰਾ ਜੋਸ਼ੀ, ਡਿਪਟੀ ਮੇਅਰ ਫਾਰ ਹੈਲਥ ਐਂਡ ਹਿਊਮਨ ਸਰਵਿਸ ਐਨ ਵਿਲੀਅਮਜ਼ ਆਈਜ਼ਮ, ਡਿਪਟੀ ਮੇਅਰ ਫਾਰ ਪਬਲਿਕ ਸੇਫਟੀ ਚੌਂਸੀ ਪਾਰਕਰ, ਇਹਨਾਂ ਸਾਰਿਆਂ ਨੇ ਕਹਿੰਦੇ ਆਪਣੇ ਰੈਜ਼ਿਗਨੇਸ਼ਨ ਆ ਉਹ ਸਬਮਿਟ ਕਰ ਦਿੱਤੇ ਹੈਗੇ ਆ। ਸਿਟੀ ਦੀ ਜਿਹੜੀ ਸਰਕਾਰ ਆ ਉਸ ਨੂੰ ਕਹਿੰਦੇ ਵੀ ਸਟੇਬਲਾਈਜ਼ ਕਰਨ ਦੇ ਲਈ ਇਹ ਜਿਹੜੇ 4 ਡਿਪਟੀ ਮੇਅਰ ਆ ਉਹ ਹਾਇਰ ਕੀਤੇ ਗਏ ਸੀਗੇ, ਜਦ ਹਾਈ ਪ੍ਰੋਫਾਈਲ ਡਿਪਾਰਚਰ ਜਿਹੜੀ ਇਸ ਦੇ ਵਿੱਚ ਜਿਹੜੀ ਹੁਣ ਹੋਏ ਹੈਗੇ ਆ। ਪਿਛਲੇ ਹਫ਼ਤੇ ਹੀ ਜਸਟਿਸ ਡਿਪਾਰਟਮੈਂਟ ਨੇ ਫੈਡਰਲ ਪ੍ਰੋਸੀਕਿਊਟਰਸ ਨੂੰ ਕਿਹਾ ਸੀ ਵੀ ਬਰਾਈਬਰੀ ਦੇ ਜਿਹੜੇ ਦੋਸ਼ ਆ ਐਰਿਕ ਐਡਮ ਦੇ ਉਲਟ, ਮੇਅਰ ਦੇ ਉਲਟ, ਉਹਨਾਂ ਨੂੰ ਡ੍ਰੌਪ ਕਰ ਦਿੱਤਾ ਜਾਵੇ। ਪਹਿਲਾਂ ਜਿਹੜੇ ਐਰਿਕ ਐਡਮ ਆ ਉਹਨਾਂ ਨੇ ਨਾਟ ਗਿਲਟੀ ਹੀ ਇਸ ਬਾਬਤ ਪਲੀ ਕੀਤਾ ਸੀ। ਜਿਹੜੇ 5 ਕਾਊਂਟ ਇੰਡਾਈਟਮੈਂਟ ਇਹਨਾਂ ਦੇ ਉਲਟ ਲੱਗੀਆਂ ਸੀਗੀਆਂ। ਨਿਊਯਾਰਕ ਇਹਨਾਂ ਵਿੱਚ ਕਥਿਤ ਤੌਰ ਦੇ ਉੱਤੇ ਦੋਸ਼ ਸੀਗੇ ਵੀ ਨਿਊਯਾਰਕ ਸਿਟੀ ਦੀ ਫਾਇਰ ਡਿਪਾਰਟਮੈਂਟ ਆ ਉਸ ਨੂੰ ਜਿਹੜਾ ਅਪਰੂਵ ਕਰਾਉਣ ਦੇ ਲਈ ਪਰਸੂਏਡ ਕੀਤਾ ਸੀਗਾ ਵੀ ਜਿਹੜੀ ਨਵੇਂ ਟਰਕਿਸ਼ ਕੌਂਸੂਲੇਟ ਆ ਮੈਨਹੈਟਨ ਦੇ ਵਿੱਚ ਉਹ ਖਲਵਾਇਆ ਜਾਵੇ, ਜਦ ਕਿ ਸੇਫਟੀ ਕੰਸਰਨਸ ਇੰਸਪੈਕਟਰਸ ਦੇ ਉੱਥੇ
ਬਰਕਰਾਰ ਜਿਹੜੇ ਉਹ ਸੀਗੇ। ਸੋ ਇਹਨਾਂ ਚਾਰਾਂ ਨੇ ਜਿਹੜੀ ਸਾਂਝੇ ਤੌਰ ਦੇ ਉੱਤੇ ਜੁਆਇੰਟ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਕਹਿੰਦੇ ਵੀ ਹਾਲਾਤ ਇਸ ਤਰੀਕੇ ਦੇ ਐਕਸਟਰਾਆਰਡੀਨਰੀ ਇਵੈਂਟਸ ਜਿਹੜੇ ਆ ਪਿਛਲੇ ਹਫ਼ਤਿਆਂ 'ਚ ਬਣੇ ਆ ਤੇ ਅਸੀਂ ਜਿਹੜੇ ਆ ਵੀ ਇਸ ਤਰੀਕੇ ਦੇ ਨਾਲ ਜਿਹੜੀ ਸਹੁੰ ਚੱਕੀ ਆ ਨਿਊਯਾਰਕਰਸ ਦੇ ਲਈ, ਉਹਨਾਂ ਦੇ ਪਰਿਵਾਰਾਂ ਦੇ ਲਈ, ਉਹਦੇ ਤੇ ਹੁਣ ਇਸ ਤਰੀਕੇ ਦੇ ਨਾਲ ਕੰਮ ਕਰਨਾ ਐਜ਼ ਏ ਡਿਪਟੀ ਮੇਅਰ ਸਾਡੇ ਲਈ ਔਖਾ ਜਿਹੜਾ ਉਹ ਬਣੂਗਾ। ਤੇ ਕਹਿੰਦੇ ਵੀ ਐਰਿਕ ਐਡਮ ਨੇ ਜੋ ਕੀਤਾ ਹੈ, ਜੋ ਕੋਆਪਰੇਸ਼ਨ ਕਰ ਲਈ ਆ ਤੇ ਜਿਸ ਤਰੀਕੇ ਨਾਲ ਕੋਆਪਰੇਟ ਕਰਕੇ ਆਪਣੇ ਜਿਹੜੇ ਚਾਰजेस ਹਟਵਾ ਲਏ ਆ, ਇਹ ਮਾੜੀ ਜਿਹੜੀ ਇਸ ਦੇ ਵਿੱਚ ਓਵਰਆਲ ਗੱਲ ਜਿਹੜੀ ਉਹ ਬਣੀ ਆ। ਸੋ ਜਿਹੜੇ ਇਸ ਦੇ ਰਿਸਪੌਂਸ ਵਿੱਚ ਐਰਿਕ ਐਡਮ ਨੇ ਵੀ ਸਟੇਟਮੈਂਟ ਜਿਹੜੀ ਆ ਉਹ ਇਸ਼ੂ ਜਿਹੜੀ ਉਹ ਕੀਤੀ ਆ। ਉਹ ਕਹਿੰਦੇ ਵੀ ਧੰਨਵਾਦ ਹੈ ਇਹਨਾਂ ਦਾ, ਇਹ ਐਕਸਟਰਾਆਰਡੀਨਰੀ ਪਬਲਿਕ ਸਰਵੈਂਟ ਸੀਗੇ ਜਿਨ੍ਹਾਂ ਨੇ ਨਿਊਯਾਰਕ ਦੀ ਸਿਟੀ ਦੇ ਵਿੱਚ ਉਸ ਨੂੰ ਰੀਸ਼ੇਪ ਕਰਨ ਦੇ ਲਈ ਕੰਮ ਜਿਹੜਾ ਆ ਉਹ ਕੀਤਾ ਹੈਗਾ ਆ। ਤੇ ਕਹਿੰਦੇ ਵੀ ਉਹ ਉਨੀ ਦੇਰ ਤੱਕ ਆਪਣੇ ਰੋਲ ਦੇ ਵਿੱਚ ਬਰਕਰਾਰ ਰਹਿਣਗੇ ਜਿੰਨੀ ਦੇਰ ਤੱਕ ਟ੍ਰਾਂਜੀਸ਼ਨ ਆ ਉਹ ਪੂਰੀ ਤਰ੍ਹਾਂ ਨਹੀਂ ਹੋ ਜਾਂਦੀ। ਉਹਨਾਂ ਨੇ ਕਿਹਾ ਵੀ ਮੈਂ ਜਿਹੜੇ 8.3 ਮਿਲੀਅਨ ਨਿਊਯਾਰਕਰਸ ਆ ਜਿਨ੍ਹਾਂ ਨੂੰ ਮੈਂ ਰਿਪਰੈਜ਼ੈਂਟ ਕਰਦਾ ਆ, ਉਹਨਾਂ ਨੂੰ ਹਮੇਸ਼ਾ ਮੋਹਰੇ ਰੱਖ ਕੇ, ਸਿਟੀ ਨੂੰ ਮੋਹਰੇ ਕਰਕੇ ਜਿਹੜਾ ਉਹ ਅੱਗੇ ਵੱਧਦਾ ਰਹੂਗਾ। ਜੀ। ਅਗਲੀ ਖਬਰ ਵੱਲ ਚੱਲੀਏ। ਇੱਕ ਬੇਰੀਏ ਦੀ ਬੀਬੀ ਸੀਗੀ, ਕਲਟ ਲੀਡਰ, ਉਸ ਨੂੰ ਅਰੈਸਟ ਕੀਤਾ ਗਿਆ। ਡੈਥ ਕਲਟ ਲੀਡਰ ਕਰਕੇ ਉਹਨੂੰ ਜਾਣਿਆ ਜਾਂਦਾ ਹੈ। ਮਹੀਨਿਆਂ ਬਾਅਦ ਉਹ ਅਰੈਸਟ ਹੋਈ ਆ, ਰਨ ਦੇ ਉੱਤੇ ਸੀ, ਭੱਜ ਗਈ ਸੀ। ਜ਼ੈਕ ਜ਼ਿਜ਼ ਲਾਸੋਟਾ, ਇਹਦਾ ਇੱਕ ਡੈਥ ਕਲਟ ਕਰਕੇ ਇਹਦਾ ਕਲਟ ਬਣਾਇਆ ਹੋਇਆ ਸੀ। 6 ਮੌਤਾਂ ਨਾਲ ਟੋਟਲੀ ਇਹ ਰਿਲੇਟਡ ਸੀਗੀ। ਮੈਰੀਲੈਂਡ ਦੇ ਵਿੱਚ ਇਸ ਨੂੰ ਅਰੈਸਟ ਕੀਤਾ ਗਿਆ ਹੈਗਾ। ਇਹਦੇ ਨਾਲ ਮਿਸ਼ੈਲ ਜ਼ਾਜ਼ਕੋ, ਇੱਕ ਹੋਰ ਜੋ ਪਰਸਨ ਆਫ ਇੰਟਰਸਟ ਆ, ਡਬਲ ਹੋਮੋਸਾਈਡ ਦੇ ਸੰਬੰਧ ਦੇ ਵਿੱਚ ਅਰੈਸਟ ਕੀਤਾ ਗਿਆ ਹੈਗਾ। ਡੈਨੀਅਲ ਬਲੈਂਕ, ਇੱਕ ਹੋਰ ਇਹਨਾਂ ਦੇ ਗਰੁੱਪ ਦਾ ਮੈਂਬਰ ਜਿਹੜਾ ਆ, ਉਹ ਅਰੈਸਟ ਕੀਤਾ ਗਿਆ ਹੈਗਾ। ਲਾਸੋਟਾ 33 ਸਾਲਾਂ ਦੇ ਆ ਤੇ ਐਲਗਨੀ ਕਾਉਂਟੀ ਦੇ ਜੋ ਨਾਰਥ ਵੈਸਟਰਨ ਮੈਰੀਲੈਂਡ ਦੇ ਏਰੀਆ ਆ, ਉੱਥੇ ਇਸ ਨੂੰ ਅਰੈਸਟ ਕੀਤਾ ਗਿਆ ਹੈਗਾ। ਸੋ ਇੱਕ ਇਹਨਾਂ ਨੇ, ਤੁਹਾਨੂੰ ਪਤਾ ਵੀ ਇੱਥੇ ਕਲਟ ਅਮਰੀਕਾ 'ਚ ਬਹੁਤ ਹੁੰਦੇ ਆ। ਪਹਿਲਾਂ ਵੀ ਕਈ ਕਲਟ, ਇੱਕ ਟੈਕਸਸ ਦੇ ਵਿੱਚ ਸੀਗਾ, ਉਹ ਤਾਂ ਬਹੁਤ ਜ਼ਿਆਦਾ ਲੋਕ ਮਰੇ ਸੀਗੇ ਉਸ ਟਾਈਮ ਦੇ ਉੱਤੇ। ਸੋ ਇਹ ਇਸ ਕਲਟ ਦੀ ਇਹ ਲੀਡਰ ਸੀਗੀ। ਕਾਫੀ ਮਹੀਨਿਆਂ ਬਾਅਦ ਇਸ ਨੂੰ ਲੱਭਿਆ ਗਿਆ ਤੇ ਹੁਣ ਅਰੈਸਟ ਕਰ ਲਿਆ ਗਿਆ ਤੇ ਹੁਣ ਇਸ ਨੂੰ, ਇਹਦੇ ਉੱਤੇ ਜਿਹੜੇ ਚਾਰजेस ਆ ਉਹ ਲਾਏ ਜਾਣਗੇ। ਜੀ, ਅੱਜ ਜਿਹੜਾ ਹਰਜੀਤ ਸਿੰਘ ਜੀ, ਅਜੀਬ ਜੀ ਇੱਕ ਦੁਰਘਟਨਾ ਜਿਹੜੀ ਉਹ ਵਾਪਰੀ ਟੋਰਾਂਟੋ ਦੇ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ, ਜਿੱਥੇ ਡੈਲਟਾ ਦੀ ਇੱਕ ਫਲਾਈਟ ਜੋ ਉੱਥੇ ਇੰਟਰਨੈਸ਼ਨਲ ਏਅਰਪੋਰਟ ਤੇ ਲੈਂਡ ਹੋਣ ਵਾਲੀ ਸੀ, ਲੈਂਡ ਹੁੰਦਿਆਂ ਸਾਰ ਹੀ ਉਸ ਨੂੰ ਪਤਾ ਨਹੀਂ ਕੀ ਹੋਇਆ, ਉਹ ਪਲਟ ਗਈ। ਪਰ ਰੱਬ ਦਾ ਸ਼ੁਕਰ ਆ ਵੀ ਜਿੰਨੇ ਵੀ ਲੋਕ ਉਸ ਦੇ ਵਿੱਚ 80 ਲੋਕ ਜਿਹੜੇ ਸਵਾਰ ਸੀਗੇ, ਉਹਨਾਂ ਦਾ ਬਚਾਅ ਹੋ ਗਿਆ। 17 ਤੋਂ 18 ਜਾਣੇ ਕਹਿੰਦੇ ਵੀ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ ਆ। ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਅੱਜ ਇਹ ਵਾਪਰਿਆ। ਸਨੋ ਕਵਰਡ ਗਰਾਊਂਡ ਸੀਗੀ ਇਸ ਟਾਈਮ, ਉੱਥੇ ਕਾਫੀ ਬਰਫ਼ਬਾਰੀ ਤੇ ਬਹੁਤ ਤੇਜ਼ ਹਵਾਵਾਂ ਜਿਹੜੀਆਂ ਕਹਿੰਦੇ ਚੱਲ ਰਹੀਆਂ ਆ ਤੇ ਡੈਲਟਾ ਪਲੇਨ ਉਲਟਦਿਆਂ ਸਾਰ ਹੀ ਸਮਹਾਉ ਜਿਹੜਾ ਉਹ ਪੁੱਠਾ ਜਿਹੜਾ ਹੋ ਗਿਆ, ਉਤਰਦਿਆਂ ਸਾਰ ਹੀ ਉਲਟ ਗਿਆ, ਪੁੱਠਾ ਜਿਹੜਾ ਉਹ ਹੋ ਗਿਆ। ਰੱਬ ਦਾ ਸ਼ੁਕਰ ਆ ਇਹਨਾਂ ਸਾਰਿਆਂ ਦਾ ਬਚਾਅ ਜਿਹੜਾ ਇਸ ਦੇ ਵਿੱਚ ਹੋ ਗਿਆ। ਹਾਂ, ਸੱਟਾਂ ਜਿਹੜੀਆਂ ਜ਼ਰੂਰ ਕਈਆਂ ਨੂੰ ਲੱਗੀਆਂ ਹੈਗੀਆਂ। ਟੇਲ ਕਹਿੰਦੇ ਵੀ ਇਸ ਦੀ ਟੁੱਟ ਗਈ, ਵਿੰਗਸ ਵੀ ਜਿਹੜੇ ਇਸ ਦੇ ਟੁੱਟ ਗਏ ਤੇ ਮੂਧਾ ਜਿਹੜਾ ਆ ਉਹ ਹੋ ਗਿਆ। ਇਦਾਂ ਦੀ ਚੀਜ਼ ਅੱਜ ਤੱਕ ਕਦੀ ਦੇਖੀ ਨਹੀਂ ਸੀ ਹਰਜੋਤ ਸਿੰਘ ਜੀ, ਨਾ ਹੀ ਕਿਸੇ ਨੇ ਸੁਣੀ ਸੀ, ਨਾ ਹੀ ਕਦੀ ਕਿਸੇ ਨੇ ਦੇਖੀ ਸੀਗੀ। ਤੇ ਇਹ ਜਹਾਜ਼ ਇੱਕਦਮ ਆਪਣੇ ਪਿੱਠ ਭਾਰ ਜਿਹੜਾ ਆ ਉਹ ਕਿਸ ਤਰੀਕੇ ਦੇ ਨਾਲ ਹੋ ਗਿਆ। ਟਾਇਰ ਜਿਹੜੇ ਉਹ ਅਸਮਾਨ ਵੱਲ ਨੂੰ ਉਸਦੇ ਹੋ ਗਏ ਸੀਗੇ। ਲੈਂਡਿੰਗ ਗੀਅਰ ਪ੍ਰੋਬਲਮ ਸੀ ਜਾਂ ਹੋਰ ਕੀ ਸੀਗਾ, ਇਸ ਬਾਰੇ ਅਜੇ ਤੱਕ ਕਿਸੇ ਨੂੰ ਕੁਝ ਪਤਾ ਜਿਹੜਾ ਉਹ ਨਹੀਂ ਲੱਗਾ। ਪੀਲ ਰੀਜਨਲ ਪੈਰਾਮੈਡਿਕ ਸਰਵਿਸ ਨੇ ਦੱਸਿਆ ਵੀ ਕੋਈ ਵੀ ਜਿਹੜੀ ਇੰਜਰੀ ਆ ਉਹ ਲਾਈਫ ਥ੍ਰੈਟਨਿੰਗ ਨਹੀਂ ਆ। ਸੋ ਸਾਰਿਆਂ ਦਾ ਬਚਾਅ ਜਿਹੜਾ ਉਹ ਹੋ ਗਿਆ। 12 ਜਾਣਿਆਂ ਨੂੰ ਛੋਟੀਆਂ ਜਿਹੜੀਆਂ ਸੱਟਾਂ ਆ ਉਹ ਲੱਗੀਆਂ ਹੈਗੀਆਂ। 76 ਪੈਸੇਂਜਰ ਤੇ 4 ਕਰੂ ਮੈਂਬਰ ਫਲਾਈਟ 4819 ਜਿਹੜੀ ਮਿਨੀਐਪੋਲਿਸ ਤੋਂ ਉੱਡ ਕੇ ਕੈਨੇਡਾ ਦੇ ਵਿੱਚ ਗਈ ਸੀ, ਉਸ ਦੇ ਨਾਲ ਇਹ ਹਾਦਸਾ ਵਾਪਰਿਆ। ਇਹਨਾਂ ਪੈਸੇਂਜਰਸ ਦੇ ਵਿੱਚ 22 ਜਿਹੜੇ ਕੈਨੇਡੀਅਨ ਮੂਲ ਦੇ ਲੋਕ ਵੀ ਜਿਹੜੇ ਉਹ ਸਨ। ਇਹ ਫਲਿਪ ਕਿੱਦਾਂ ਹੋ ਗਿਆ, ਇਹ ਇਸ ਦਾ ਜਿਹੜਾ ਪਤਾ ਕਰ ਰਹੇ ਆ। ਉਸ ਤੋਂ ਬਾਅਦ ਅੱਗ ਜਿਹੜੀ ਥੋੜੀ ਜਿਹੀ ਜ਼ਰੂਰ ਲੱਗੀ, ਕਿਉਂਕਿ ਜਿਹੜੇ ਪਰ ਹੁੰਦੇ ਆ ਉਹਨਾਂ ਵਿੱਚ ਤੇਲ ਭਰਿਆ ਹੁੰਦਾ ਹੈ, ਪਰ ਉਸ ਅੱਗ ਦੇ ਉੱਤੇ ਤੁਰੰਤ ਕਾਬੂ ਪਾ ਲਿਆ ਗਿਆ ਤੇ ਲੋਕ ਸੁਰੱਖਿਅਤ ਇਸ ਜਹਾਜ਼ ਦੇ ਵਿੱਚੋਂ ਨਿਕਲਣ 'ਚ ਕਾਮਯਾਬ ਜਿਹੜੇ ਉਹ ਹੋਏ ਆ। ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਇਨਸਾਈਡ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਉਹ ਆ ਰਹੀਆਂ ਨੇ। ਟਰਾਂਸਪੋਰਟੇਸ਼ਨ ਸਕੱਤਰ ਅਮਰੀਕਾ ਦੇ ਸ਼ੌਨ ਡਫੀ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ
ਲਿਖਿਆ, ਕਹਿੰਦੇ ਵੀ ਮੈਂ ਜਿਹੜੇ ਆਪਣੇ ਕਾਊਂਟਰ ਪਾਰਟ ਹੈਗੇ ਨੇ ਕੈਨੇਡਾ ਦੇ ਵਿੱਚ, ਉੱਧਰ ਦੇ ਟਰਾਂਸਪੋਰਟੇਸ਼ਨ ਦੇ ਸਕੱਤਰ ਜਾਂ ਉਸਦੇ ਬਰਾਬਰ ਉਹਨਾਂ ਦੇ ਨਾਲ ਗੱਲਬਾਤ ਦੇ ਵਿੱਚ ਰਾਬਤੇ 'ਚ ਹਾਂ, ਤੇ ਕਿਸੇ ਵੀ ਤਰੀਕੇ ਦੀ ਮਦਦ ਤੇ ਇਨਵੈਸਟੀਗੇਸ਼ਨ 'ਚ ਅਸੀਂ ਸਾਥ ਜਿਹੜਾ ਉਹ ਦੇਵਾਂਗੇ। ਇਸ ਹਾਦਸੇ ਤੋਂ ਬਾਅਦ 'ਚ ਟੋਰਾਂਟੋ ਦੇ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਜਿਹੜੀਆਂ ਫਲਾਈਟਸ ਆ ਉਹ ਬੰਦ ਟੈਂਪਰੇਰੀਲੀ ਕਰ ਦਿੱਤੀਆਂ ਗਈਆਂ ਸੀਗੀਆਂ, ਪਰ ਉੱਥੋਂ ਦੇ ਲੋਕਲ ਸ਼ਾਮ ਦੇ 5 ਵਜੇ ਤੋਂ ਬਾਅਦ 'ਚ ਮੁੜ ਦੁਬਾਰਾ ਏਅਰਪੋਰਟ ਨੂੰ ਚਾਲੂ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਸੋ ਕਹਿੰਦੇ ਵੀ 2 ਜਿਹੜੇ ਰਨਵੇ ਆ ਉਹ ਅਜੇ ਵੀ ਕਲੋਜ਼ ਨੇ, ਜਿਹਦੇ ਕਰਕੇ ਆਪਰੇਸ਼ਨਸ ਦੇ ਉੱਤੇ ਅਸਰ ਪੈ ਰਿਹਾ ਆ। 40 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਬਹੁਤ ਹੀ ਤੇਜ਼ ਹਵਾਵਾਂ ਜਿਹੜੀਆਂ ਆ ਉਹ ਚੱਲ ਰਹੀਆਂ ਸੀ, ਜਿਸ ਟਾਈਮ ਦੇ ਉੱਤੇ ਇਹ ਜਹਾਜ਼ ਲੈਂਡ ਹੋ ਰਿਹਾ ਸੀ ਤੇ ਇਹ ਜਹਾਜ਼ ਉਲਟ ਗਿਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਕਹਿੰਦੇ ਭਈ ਸੈਵਰਲ 100 ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ EMPLOYEES ਨੂੰ ਲੇ ਆਫ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਇਹ ਐਗਜ਼ੈਕਟਲੀ ਉਸ ਟਾਈਮ ਤੇ ਵਾਪਰਿਆ ਜਦੋਂ ਕੁਝ ਦਿਨ ਪਹਿਲਾਂ ਰੋਨਲਡ ਰੀਗਨ ਵਾਸ਼ਿੰਗਟਨ ਨੈਸ਼ਨਲ ਏਅਰਪੋਰਟ ਦੇ ਲਾਗੇ ਇੱਕ ਮਿਡ ਏਅਰ ਕੋਲੀਜਨ ਹੋਇਆ ਸੀ ਜਹਾਜ਼ ਦਾ। ਸੋ ਹੁਣ ਉਸੇ ਹੀ ਡਿਪਾਰਟਮੈਂਟ ਦੇ FFA ਦੇ ਅੰਡਰ ਜੋ ਆਉਂਦੇ ਆ ਲੋਕਾਂ ਨੂੰ ਲੇ ਆਫ ਕਰਨਾ ਸ਼ੁਰੂ ਕਰ ਦਿੱਤਾ। ਬਹੁਤੇ ਜਿਹੜੇ ਪ੍ਰੋਬੇਸ਼ਨਰੀ ਵਰਕਰਸ ਆ ਉਹਨਾਂ ਨੂੰ ਲੇਟ ਨਾਈਟ ਈਮੇਲ ਭੇਜੀ ਗਈ ਸ਼ੁੱਕਰਵਾਰ ਨੂੰ ਵੀ ਤੁਹਾਨੂੰ ਜਿਹੜਾ ਆ ਐਜ਼ ਏ ਪ੍ਰੋਫੈਸ਼ਨਲ ਏਵੀਏਸ਼ਨ ਸੇਫਟੀ ਸਪੈਸ਼ਲਿਸਟ ਜਾਂ ਹੋਰ ਵੱਖ-ਵੱਖ ਜਿਹੜੇ ਅਹੁਦੇ ਆ ਉਹਨਾਂ ਦੇ ਤਹਿਤ ਲੇ ਆਫ ਕੀਤਾ ਜਾ ਰਿਹਾ ਹੈ। ਤੁਹਾਡੀਆਂ ਸਰਵਿਸਿਜ਼ ਜੋ ਆ ਖਤਮ ਕੀਤੀਆਂ ਜਾ ਰਹੀਆਂ। ਨੈਸ਼ਨਲ ਏਅਰ ਟ੍ਰੈਫਿਕ ਕੰਟਰੋਲ ਐਸੋਸੀਏਸ਼ਨ ਨੇ ਇਹ ਕਿਹਾ ਆ ਵੀ ਜਿੰਨੇ ਵੀ ਲੋਕ ਫੈਡਰਲ EMPLOYEE ਟਰਮੀਨੇਟ ਕੀਤੇ ਗਏ ਆ ਉਹ ਏਵੀਏਸ਼ਨ ਸੇਫਟੀ ਤੇ ਨੈਸ਼ਨਲ ਏਅਰ ਸਪੇਸ ਸਿਸਟਮ ਦੇ ਨਾਲ ਕੰਮ ਕਰਦੇ ਸੀ, ਸਾਡੇ ਉਹ ਮੈਂਬਰ ਸੀ। ਕਈ ਤਾਂ ਬਹੁਤ ਹੀ ਇੰਪੋਰਟੈਂਟ ਮੈਂਬਰ ਆ ਜੋ ਹਵਾਈ ਦੇ ਵਿੱਚ ਜਿਹੜਾ ਇਹਨਾਂ ਦਾ ਡਿਫੈਂਸ ਦਾ ਮੇਨ ਸਿਸਟਮ ਹੈਗਾ ਆ ਉਸ ਨੂੰ ਜਿਹੜਾ ਆ ਮੈਨੇਜ ਕਰਦੇ ਸੀਗੇ। ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਅਸੀਂ ਸੋਚਿਆ ਨਹੀਂ ਸੀ ਵੀ ਸਾਡੀ ਜਿਹੜੀ ਸਾਡੀ ਜਿਹੜੀ ਜੌਬ ਆ ਉਹ ਨੈਸ਼ਨਲ ਸਿਕਿਉਰਿਟੀ ਨੂੰ ਪ੍ਰੋਟੈਕਟ ਕਰਨ ਦੀ ਆ। ਬਹੁਤ ਹੀ ਇੰਪੋਰਟੈਂਟ ਜੌਬ ਆ। ਜਿਸ ਤਰ੍ਹਾਂ ਸਪਿਟਜ਼ਰ ਸਟੈਡਲੈਂਡਰ ਕਰਕੇ ਇੱਕ ਬੰਦਾ ਜੋ ਲੇ ਆਫ ਕੀਤਾ ਗਿਆ, ਕਹਿੰਦਾ ਵੀ ਮੈਂ ਕਦੇ ਲਾਈਫ 'ਚ ਨਹੀਂ ਸੋਚਿਆ ਸੀ ਵੀ ਮੈਨੂੰ ਵੀ ਐਜ਼ ਏ ਪ੍ਰੋਫੈਸ਼ਨਲ ਇੰਨਾ ਐਕਸਪੀਰੀਅੰਸ ਬੰਦੇ ਨੂੰ ਉਸ ਪੋਜੀਸ਼ਨ ਤੋਂ ਲੇ ਆਫ ਕੀਤਾ ਜਾਊਗਾ। ਪਰ ਈਮੇਲ ਆਈ ਆ ਉਹ ਤੋਂ ਬਾਅਦ ਕਹਿੰਦਾ ਸਾਡੇ ਜਿਹੜੇ ਕੰਪਿਊਟਰ ਆ ਉਹ ਸ਼ਟ ਡਾਊਨ ਕਰ ਦਿੱਤੇ ਗਏ, ਸਾਰੀਆਂ ਜਿਹੜੀਆਂ ਫਾਈਲਸ ਆ ਉਹ ਡਿਲੀਟ ਕਰ ਦਿੱਤੀਆਂ ਗਈਆਂ। ਡੌਜ ਡਿਪਾਰਟਮੈਂਟ ਜੋ ਆ ਇਹਦੇ ਉੱਤੇ ਵਰਕਆਊਟ ਕਰ ਰਿਹਾ ਹੈ। ਡੌਜ ਦੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਮਸਕ ਦੇ ਜਿਹੜਾ ਡੌਜ ਆ ਉਹ ਕਹਿੰਦੇ ਵੀ ਲੋਕਾਂ ਦਾ ਪਰਸਨਲ ਟੈਕਸਪੇਅਰ ਡਾਟਾ ਆ ਉਸ ਦੀ ਐਕਸੈਸ ਭਾਲ ਰਿਹਾ ਆ, ਜਿਸ ਕਰਕੇ IRS ਦੇ ਵਿੱਚ ਕਹਿੰਦੇ ਵੀ ਘੁੱਗੂ ਜਿਹੜੇ ਆ ਖਤਰੇ ਦੇ ਉਹਨਾਂ ਦੇ ਹਿਸਾਬ ਦੇ ਨਾਲ ਵੱਜ ਰਹੇ ਆ। ਉਧਰ ਜਿਹੜੇ ਇੱਕ ਟੌਪ ਦਾ ਸੋਸ਼ਲ ਸਿਕਿਉਰਿਟੀ ਦਾ ਅਧਿਕਾਰੀ ਆ ਉਹ ਜਿਹੜਾ ਉਹ ਛੱਡ ਗਿਆ ਕੰਮ ਨੂੰ। ਕਹਿੰਦੇ ਵੀ ਜਿਹੜਾ ਮਸਕ ਦੇ ਡੌਜ ਦੇ ਨਾਲ ਡਾਟਾ ਨੂੰ ਲੈ ਕੇ ਉਸ ਦਾ ਕਲੈਸ਼ ਹੋਇਆ ਸੀ, ਡਿਸਐਗਰੀਮੈਂਟ ਜਿਹੜਾ ਬਣਿਆ ਸੀ। ਜਿਹੜਾ ਈਲਨ ਮਸਕ ਦੀ ਜਿਹੜੀ ਟੀਮ ਆ ਜਿਸ ਦੇ ਵਿੱਚ ਕਾਲਜ ਦੇ ਵਿਦਿਆਰਥੀ ਤੱਕ ਵੀ ਜਿਹੜੇ ਉਹ ਸ਼ਾਮਲ ਨੇ, ਉਹ ਲੋਕਾਂ ਦਾ ਬਹੁਤ ਹੀ ਪਰਸਨਲ ਪ੍ਰਾਈਵੇਟ ਜਿਹੜਾ ਉਹ ਡਾਟਾ ਆ ਉਹਦੇ ਤੱਕ ਇਸ ਦੀ ਜਿਹੜੀ ਉਹ ਪਹੁੰਚ ਜਿਹੜੀ ਉਹ ਬਣ ਰਹੀ ਹੈਗੀ ਆ। ਸੋ ਉਸ ਜਿਹੜੇ ਡਿਸਐਗਰੀਮੈਂਟ ਨੂੰ ਲੈ ਕੇ ਐਕਟਿੰਗ ਕਮਿਸ਼ਨਰ ਜਿਹੜਾ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦਾ ਆ ਉਸਨੇ ਕਹਿੰਦੇ ਆਪਣੀ ਜੌਬ ਵੀਕਐਂਡ ਦੇ ਉੱਤੇ ਛੱਡ ਜਿਹੜੀ ਉਹ ਦਿੱਤੀ ਆ। ਮਿਸ਼ੇਲ ਕਿੰਗ ਕਈ ਦਹਾਕਿਆਂ ਤੋਂ ਇਸ ਏਜੰਸੀ ਦੇ ਵਿੱਚ ਕੰਮ ਕਰਦੀ ਆਈ ਆ ਤੇ ਐਕਟਿੰਗ ਕਮਿਸ਼ਨਰ ਇਸ ਨੂੰ ਪਿਛਲੇ ਮਹੀਨੇ ਹੀ ਲਾਇਆ ਗਿਆ ਸੀ ਤੇ ਐਤਵਾਰ ਨੂੰ ਇਹ ਆਪਣੀ ਜਿਹੜੀ ਜੌਬ ਆ ਉਹ ਛੱਡ ਗਈ ਆ। ਉਸ ਤੋਂ ਬਾਅਦ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਲੀਲੈਂਡ ਡੁਡੈਕ ਉਸ ਨੂੰ ਸੋਸ਼ਲ ਸਿਕਿਉਰਿਟੀ ਦਾ ਜਿਹੜਾ ਉਹ ਐਂਟੀ ਫਰਾਡ ਆਫਿਸ ਦਾ ਜਿਹੜਾ ਮੈਨੇਜਰ ਸੀਗਾ ਉਸ ਨੂੰ ਜਿਹੜਾ ਪੁਆਇੰਟ ਆ ਉਹ ਹੁਣ ਐਜ਼ ਐਕਟਿੰਗ ਕਮਿਸ਼ਨਰ ਕਰ ਦਿੱਤਾ ਹੈਗਾ ਆ। ਸੋ ਇਹ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਹੁਣਾਂ ਦੇ ਦੁਆਰਾ ਜਿਹੜੇ ਪਰਮਾਨੈਂਟ ਕਮਿਸ਼ਨਰ ਦੇ ਲਈ ਫਰੈਂਕ ਬਿਸਿਗਨੈਨੋ ਉਹਨਾਂ ਨੂੰ ਜਿਹੜਾ ਉਹਨਾਂ ਨੇ ਅਪੁਆਇੰਟ ਕੀਤਾ ਆ। ਸੋ ਦੇਖਦੇ ਆ ਵੀ ਸੈਨੇਟ ਦੇ ਵਿੱਚ ਵੈਟਿੰਗ ਤੋਂ ਬਾਅਦ 'ਚ ਉਹਨਾਂ ਨੂੰ ਅਪਰੂਵਲ ਮਿਲਦੀ ਆ ਜਾਂ ਨਹੀਂ। ਸੋ ਇਹ ਇਸ ਟਾਈਮ ਹਰਜੋਤ ਸਿੰਘ ਜੀ ਬਹੁਤ ਸਾਰੀਆਂ ਫੈਡਰਲ ਏਜੰਸੀਜ਼ ਦੇ ਵਿੱਚ ਇਹ ਨਿੱਤ ਦਾ ਜਿਹੜਾ ਮਾਹੌਲ ਆ ਉਹ ਬਣ ਚੁੱਕਾ ਆ, ਜਿੱਥੇ ਸੈਂਕੜੇ ਤੋਂ ਹਜ਼ਾਰੇ ਲੋਕਾਂ ਜਿਹੜੇ ਖਾਸ ਕਰਕੇ ਪ੍ਰੋਬੇਸ਼ਨ ਦੇ ਉੱਤੇ ਆਰਜੀ ਜਿਹੜੇ EMPLOYEE ਆ ਉਹਨਾਂ ਨੂੰ ਰਾਤੋਂ ਰਾਤ ਈਮੇਲਸ ਜਿਹੜੀਆਂ ਮਿਲ ਰਹੀਆਂ ਵੀ ਤੁਹਾਡਾ ਸਰਵਿਸਿਜ਼ ਜਿਹੜੀਆਂ ਉਹ ਖਤਮ ਆ। ਤੇ ਦੂਜੇ ਪਾਸੇ ਜਿਹੜੇ ਇਸ ਟਾਈਮ ਉੱਚ ਅਧਿਕਾਰੀ ਨੇ ਉਹਨਾਂ ਦਾ ਮਸਕ ਦੇ ਨਾਲ ਜਾਂ ਡੌਜ ਟੀਮ ਦੇ ਨਾਲ ਪੇਚਾ ਪੈਣ ਤੋਂ ਬਾਅਦ 'ਚ ਉਹ ਵੀ ਅਸਤੀਫੇ ਜਿਹੜੇ ਉਹ ਦਿੰਦੇ ਜਾ ਰਹੇ ਨੇ। ਫ੍ਰਿਜ਼ਨੋ ਏਰੀਏ ਦੇ ਕੁਝ ਪੋਲੀਟੀਸ਼ੀਅਨ ਕਹਿੰਦੇ ਪਈ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਟ੍ਰੇਨ ਦੇ ਉੱਤੇ ਚੜ੍ਹਨ ਨੂੰ ਫਿਰਦੇ ਹੈਗੇ ਆ। ਨਵੇਂ ਇਲੈਕਟ ਹੋਏ ਸੁਪਰਵਾਈਜ਼ਰ ਡਿਸਟ੍ਰਿਕਟ 2 ਦੇ ਜਿਹੜੇ ਫ੍ਰਿਜ਼ਨੋ ਕਾਉਂਟੀ ਦੇ ਆ ਗੈਰੀ ਬ੍ਰੈਡਫੀਲਡ
ਉਹਨਾਂ ਨੇ ਇਹ ਅਨਾਉਂਸ ਕੀਤਾ ਆ ਵੀ ਉਹ ਜੋ ਫ੍ਰਿਜ਼ਨੋ ਕਾਉਂਟੀ ਦਾ ਪੇਪਰ ਵਰਕ ਹੈਗਾ, ਜਿਹਦੇ ਵਿੱਚ DEI ਦੀ ਕੋਈ ਵੀ ਲੈਂਗੁਏਜ ਆ, ਉਸ ਨੂੰ ਐਲੀਮੀਨੇਟ ਕੀਤਾ, ਉਸ ਨੂੰ ਖਤਮ ਕਰ ਦਿੱਤਾ ਜਾਵੇ। ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ DEI ਆ ਉਸ ਨੂੰ ਹੀ ਖਤਮ ਕੀਤਾ ਹੈਗਾ। ਹੁਣ ਉਹ ਤੋਂ ਬਾਅਦ ਕੰਪਨੀਆਂ ਨੇ ਵੀ ਸ਼ੁਰੂ ਕਰ ਦਿੱਤਾ, ਬਹੁਤ ਸਾਰੀਆਂ IT ਕੰਪਨੀਆਂ, ਪਿੱਛੇ ਜਿਹਾ ਚੇਜ਼ ਬੈਂਕ ਵਾਲਿਆਂ ਨੇ ਵੀ ਕਹਿਤਾ ਵੀ ਨਹੀਂ, ਅਸੀਂ ਇਸ ਤੋਂ ਆਊਟ ਹੋਣ ਜਾ ਰਹੇ ਹੈਗੇ ਆ। ਟਰੰਪ ਉਹਨਾਂ ਦਾ ਜਿਹੜੀ ਜੰਗ ਛੇੜੀ ਹੋਈ ਆ ਡਾਇਵਰਸਿਟੀ, ਇਕੁਇਟੀ ਤੇ ਇਨਕਲੂਜਨ DEI, ਉਹਦੇ ਵਿੱਚ ਕਹਿੰਦੇ ਵੀ 60 ਸਾਲਾਂ ਦਾ ਸਿਵਲ ਰਾਈਟਸ ਦੇ ਲਾ ਤੇ ਉਹ ਸਾਰੇ ਖਤਮ ਕਰਕੇ ਮੁੜ ਕੇ ਜੋ ਵਾਈਟ ਮੇਲ ਪ੍ਰਿਵਿਲੇਜ ਵਾਲੀ ਗੱਲ ਆ ਉਧਰ ਨੂੰ ਜਾ ਰਹੀ ਹੈਗੀ ਆ। ਸਭ ਤੋਂ ਪਹਿਲਾਂ ਫ੍ਰਿਜ਼ਨੋ ਕਾਉਂਟੀ ਦੇ ਸ਼ੈਰਿਫ ਜੌਨ ਜ਼ਨੋਨੀ ਇਸ ਜਿਹੜੇ ਮੁੱਦੇ ਦੇ ਉੱਤੇ ਆਏ। ਉਹਨਾਂ ਤੋਂ ਬਾਅਦ ਫ੍ਰਿਜ਼ਨੋ ਕਾਉਂਟੀ ਦੇ ਸੁਪਰਵਾਈਜ਼ਰ ਨੈਥਨ ਮੈਕਸਿਗ ਤੇ ਹੁਣ ਜਿਹੜੇ ਨਵੇਂ ਇਲੈਕਟਡ ਸੁਪਰਵਾਈਜ਼ਰ ਹੈਗੇ ਆ ਫ੍ਰਿਜ਼ਨੋ ਕਾਉਂਟੀ ਡਿਸਟ੍ਰਿਕਟ 2 ਦੇ ਗੈਰੀ, ਉਹ ਵੀ ਇਸ ਇਸ਼ੂ ਦੇ ਉੱਤੇ ਹੁਣ ਜਿਹੜਾ ਸਖਤ ਮਿਹਨਤ ਕਰ ਰਿਹਾ ਵੀ ਇਸ ਨੂੰ ਜਲਦੀ ਤੋਂ ਜਲਦੀ ਰਿਮੂਵ ਕੀਤਾ ਜਾਵੇ। ਸੋ ਹੁਣ ਵਾਈਟ ਹਾਊਸ ਤੋਂ ਸਟੇਟਸ ਤੋਂ ਬਾਅਦ ਕਾਉਂਟੀਜ਼ ਤੇ ਸ਼ਹਿਰਾਂ ਦੇ ਵਿੱਚ ਇਹ ਜਿਹੜੀ ਜੰਗ ਆ ਹੁਣ ਸ਼ੁਰੂ ਹੋ ਗਈ ਹੈਗੀ ਆ। ਉਧਰ ਰਿਵਰਸਾਈਡ ਦੇ ਕਾਉਂਟੀ ਸ਼ੈਰਿਫ ਚੈਡ ਬਿਆਂਕੋ, ਉਹਨਾਂ ਨੇ ਅੱਜ ਐਲਾਨ ਕਰ ਦਿੱਤਾ ਵੀ ਉਹ ਕੈਲੀਫੋਰਨੀਆ ਦੇ ਗਵਰਨਰ ਦੇ ਲਈ ਰਨ ਕਰਨ ਜਾ ਰਹੇ ਆ। ਇਸ ਵਾਰ ਜਿਹੜੇ ਗਵਰਨਰ ਦੇ ਅਹੁਦੇ ਦੇ ਲਈ ਡੈਮੋਕ੍ਰੇਟ ਪਾਰਟੀ ਤੇ ਰਿਪਬਲਿਕਨ ਪਾਰਟੀ ਦੇ ਵਿੱਚੋਂ ਕੋਈ ਇਸ ਟਾਈਮ ਮੇਨ ਉਮੀਦਵਾਰ ਨਹੀਂ ਆ। ਜਿਹੜੀ ਜਿਹੜੇ ਗਵਰਨਰ ਨੇ, ਵਾਈਸ ਜਿਹੜੇ ਗਵਰਨਰ ਕਹਿ ਸਕਦੇ ਆ, ਉਹਨਾਂ ਦਾ ਕੋਈ ਬੜਾ ਜ਼ਿਆਦਾ ਨਾਮ ਨਹੀਂ ਹੈਗਾ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ। ਉਧਰ ਕਿਉਂਕਿ ਹੁਣ ਇੱਕ ਵੇਵ ਜਿਹੜੀ ਆ, ਰੈੱਡ ਵੇਵ ਚੱਲ ਰਹੀ ਆ, ਜਿੱਦਾਂ ਤੁਸੀਂ ਕਿਹਾ ਵੀ ਟਰੰਪ ਟ੍ਰੇਨ ਵੀ ਜਿਹੜੀ ਉਹ ਘੁੰਮ ਰਹੀ ਆ, ਤੇ ਉਸ ਮੁੱਦੇ ਵਾਲੇ ਜਿਹੜੇ ਲੋਕ ਆ ਉਹ ਵੀ ਆਪਣੀ ਕਿਸਮਤ ਨੂੰ ਅਜਮਾਉਣਗੇ। ਰਿਵਰਸਾਈਡ ਕਾਉਂਟੀ ਦੇ ਜਿਹੜੇ ਸ਼ੈਰਿਫ ਚੈਡ ਬਿਆਂਕੋ, ਉਹਨਾਂ ਨੇ ਕਿਹਾ ਵੀ ਮੈਂ ਜੇ ਗਵਰਨਰ ਬਣਦਾ ਤੇ ਜਿਹੜੀਆਂ ਸੈਂਚੁਰੀ ਲਾਜ਼ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਵਾਪਸ ਜਿਹੜਾ ਆ ਉਹ ਲਵਾਂਗਾ। ਇਹ ਕਹਿੰਦੇ ਵੀ ਬੜੇ ਉਦਾਂ ਮਹੀਨਿਆਂ ਤੋਂ ਸੋਚਿਆ ਜਾ ਰਿਹਾ ਸੀਗਾ ਵੀ ਜਿਹੜੇ ਸ਼ੈਰਿਫ ਚੈਡ ਬਿਆਂਕੋ ਆ ਉਹ ਰਨ ਕਰ ਸਕਦੇ ਆ। ਇਹ ਆਊਟਸਪੋਕਨ ਕੰਜ਼ਰਵੇਟਿਵ ਆ ਤੇ ਲੌਂਗ ਟਾਈਮ ਸਪੋਰਟਰ ਨੇ ਰਾਸ਼ਟਰਪਤੀ ਟਰੰਪ ਦੇ। ਉਹਨਾਂ ਨੇ ਜਿਹੜਾ ਆ ਗੈਵਨ ਨਿਊਸਮ ਹੋਣਾ ਨੂੰ ਰਿਪਲੇਸ ਕਰਨ ਦੇ ਲਈ ਆਪਣਾ ਜਿਹੜਾ ਨਾਮ ਆ ਇਸ ਮੈਦਾਨ ਦੇ ਵਿੱਚ ਸਿੱਟ ਦਿੱਤਾ ਹੈਗਾ ਆ। ਪਿਛਲੇ ਹਫ਼ਤੇ ਜਦ ਇਹਨਾਂ ਨੇ ਇੱਕ ਵੀਡੀਓ ਪਾਈ ਸੀ ਰਿਵਰਸਾਈਡ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਦੇ ਦੁਆਰਾ ਵੀ ਜਿਹੜੇ ਸੋਸ਼ਲ ਮੀਡੀਆ ਫਾਲੋਅਰਸ ਨੂੰ ਐਡਰੈਸ ਕਰ ਰਹੇ ਸੀ, ਉਹ ਕਹਿੰਦੇ ਵੀ ਅਸੀਂ ਜਿਹੜੇ ਟਾਇਰਡ ਹੋ ਚੁੱਕੇ ਆ ਰੂਲ ਆਫ ਲਾ ਨੂੰ ਜਿਹੜਾ ਇਗਨੋਰ ਕੀਤਾ ਜਾ ਰਿਹਾ ਲੈਜਿਸਲੇਟਰਸ ਦੇ ਦੁਆਰਾ, ਇਲੈਕਟਡ ਲੀਡਰਸ ਦੇ ਦੁਆਰਾ। ਤੇ ਕਹਿੰਦੇ ਵੀ ਉਹ ਕਹਿੰਦੇ ਵੀ ਉਸ ਟਾਈਮ ਮੈਂ ਸਪੋਰਟ ਕਰਦਾ ਸੀ ਵੀ ਫੈਲਨ ਇਨ ਦਾ ਵਾਈਟ ਹਾਊਸ, ਕਿਉਂਕਿ ਡੋਨਲਡ ਟਰੰਪ ਉਹਨਾਂ ਦੇ ਉੱਤੇ ਜਿਹੜੇ ਫੈਲਨੀ ਚਾਰਜਿਸ ਆ ਉਹ ਉਸ ਦੇ ਵਿੱਚ ਕਨਵਿਕਟ ਜਿਹੜੇ ਉਹ ਹੋ ਚੁੱਕੇ ਸੀਗੇ। ਸੋ ਉਹਨਾਂ ਨੇ ਕਹਿੰਦੇ ਵੀ ਜਿਹੜੇ ਇਸ ਟਾਈਮ ਲਵ ਅਫੇਅਰ ਚੱਲ ਰਿਹਾ ਆ ਲੈਜਿਸਲੇਟਰਸ ਦਾ ਲਾ ਬ੍ਰੇਕਰਸ ਦੇ ਨਾਲ, ਉਸ ਨੂੰ ਉਹ ਟੋਟਲ ਜਿਹੜਾ ਉਹ ਤੋੜਨਾ ਚਾਹੁੰਦੇ ਨੇ। ਸੋ ਹੁਣ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਆ। ਪਰ ਪਹਿਲਾ ਕੰਟੈਂਡਰ ਅਗਲੀ ਜਿਹੜੀ ਗਵਰਨਰਸ਼ਿਪ ਦੀ ਰੇਸ ਦੇ ਲਈ ਕੈਲੀਫੋਰਨੀਆ ਦੇ ਵਿੱਚ, ਉਸ ਦਾ ਨਾਮ ਕੰਜ਼ਰਵੇਟਿਵ ਪਾਰਟੀ ਵੱਲੋਂ ਐਜ਼ ਏ ਸ਼ੈਰਿਫ ਬਿਆਂਕੋ ਦੇ ਵਜੋਂ ਆ ਚੁੱਕਾ ਹੈ। ਬਹੁਤ ਸਾਰੇ ਲੋਕ ਇਹ ਸੋਚਦੇ ਸੀ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਆਣਗੇ ਤੇ ਘੱਟੋ ਘੱਟ ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ ਘਟਣਗੀਆਂ, ਖਾਸ ਕਰਕੇ ਜਿਸ ਟਾਈਮ ਉਹ ਪਹਿਲੀ ਟਰਮ ਦੇ ਵਿੱਚ ਸੀਗੇ ਉਦੋਂ $3 ਦੇ ਵੀ ਥੱਲੇ ਜਿਹੜੀ ਗੈਸ ਆ ਉਹ ਹੋ ਗਈ ਸੀ। ਪਰ ਸਿਚੁਏਸ਼ਨ ਕੈਲੀਫੋਰਨੀਆ 'ਚ ਵਰਸ ਹੁੰਦੀ ਜਾ ਰਹੀ ਆ। ਅੱਜ ਦੀ ਡੇਟ ਦੇ ਵਿੱਚ ਸਟੇਟ ਆਫ ਕੈਲੀਫੋਰਨੀਆ 'ਚ ਗੈਸ ਦੀ ਪ੍ਰਾਈਸ ਬਾਕੀ ਅਮਰੀਕਾ ਨਾਲੋਂ $1 ਤੇ 65 ਸੈਂਟ ਹਾਈ ਹੈਗੀ ਆ। AAA ਨੇ ਇਹ ਕਿਹਾ ਕਿ ਬਹੁਤ ਸਾਰੀਆਂ ਰਿਫਾਈਨਰੀਜ਼ ਬੰਦ ਹੋ ਗਈਆਂ ਸੀ, ਹੁਣ ਦੁਬਾਰਾ ਕੀ ਉਹ ਸਟਾਰਟ ਕਰ ਰਹੇ ਹੈਗੇ ਆ। ਤੇ ਉਧਰੋਂ ਸਮਰ ਵੀ ਅਪਰੋਚ ਹੋ ਰਹੀ ਹੈਗੀ ਆ। ਗੈਸ ਬਡੀ ਦਾ ਜੋ ਨਵਾਂ ਕਰੰਟ ਡਾਟਾ ਆਇਆ ਆ, ਉਹਦੇ ਮੁਤਾਬਕ ਸੈਕਰਾਮੈਂਟੋ ਦੇ ਵਿੱਚ ਐਵਰੇਜ ਗੈਸ ਦੀ ਪ੍ਰਾਈਸ $4.85 ਪਰ ਗੈਲਨ, ਸਟਾਕਟਨ ਦੇ ਵਿੱਚ $4.69 ਪਰ ਗੈਲਨ ਤੇ ਮੋਡੈਸਟੋ ਦੇ ਵਿੱਚ $4.62 ਪਰ ਗੈਲਨ ਆ। ਜਦ ਕਿ ਨੈਸ਼ਨਲ ਐਵਰੇਜ ਜੇ ਅਮਰੀਕਾ ਦੀ ਲਈ ਜਾਵੇ $3.16 ਪਰ ਗੈਲਨ ਹੈਗੀ ਆ। ਤੇ ਕੈਲੀਫੋਰਨੀਅਨਸ ਐਵਰੇਜ $4.84 ਪਰ ਗੈਲਨ ਜੋ ਗੈਸ ਦੀ ਪ੍ਰਾਈਸ ਇਸ ਵੇਲੇ ਪੇ ਕਰ ਰਹੇ ਹੈਗੇ। ਜੀ ਬਿਲਕੁਲ। ਕੱਲਾ ਗੈਸ ਨੂੰ ਹੀ ਨਹੀਂ, ਕੱਲਾ ਕੈਲੀਫੋਰਨੀਆ ਨਹੀਂ, ਪੂਰਾ ਅਮਰੀਕਾ ਜਿਹੜਾ ਹਰਜੋਤ ਸਿੰਘ ਜੀ ਰੋ ਰਿਹਾ। ਚੀਜ਼ਾਂ ਜਿਹੜੀਆਂ ਅਜੇ ਤੱਕ ਕੋਈ ਵੀ ਸਸਤੀ ਜਿਹੜੀ ਉਹ ਨਹੀਂ ਹੋਈ। ਜਿਹੜੀ ਮੇਕ ਅਮਰੀਕਾ ਅਫੋਰਡੇਬਲ ਅਗੇਨ ਦਾ
ਨਾਰਾ ਜ਼ਰੂਰ ਟਰੰਪ ਹੋਣਾ ਨੇ ਦਿੱਤਾ ਸੀ, ਪਰ ਉਹ ਉਸ ਤੋਂ ਪਹਿਲਾਂ ਹੀ ਜਿੱਤਣ ਤੋਂ ਬਾਅਦ ਸਹੁੰ ਚੱਕਣ ਤੋਂ ਪਹਿਲਾਂ ਹੀ ਉਹਨਾਂ ਨੇ ਕਹਿਤਾ ਸੀ ਵੀ ਮੇਰੇ ਸ਼ਾਇਦ ਐਡਾ ਸੌਖਾ ਜਿਹੜਾ ਨਹੀਂ ਹੋਊਗਾ, ਐਡਾ ਵੱਸਦਾ ਜਿਹੜਾ ਉਹ ਮੇਰੇ ਰੋਗ ਨਹੀਂ ਆ, ਵੀ ਆਪਾਂ ਇੰਨੀਆਂ ਚੀਜ਼ਾਂ ਜਿਹੜੀਆਂ ਉਹ ਜਲਦੀ ਸਸਤੀਆਂ ਕਰ ਦਈਏ। ਸੋ ਲੋਕਾਂ ਨੂੰ ਅਜੇ ਹਾਲ ਦੀ ਘੜੀ ਅਜੇ ਟੈਰਿਫ ਵੀ ਜਿਹੜਾ ਉਹ ਚੱਲ ਰਿਹਾ, ਟ੍ਰੇਡ ਵਾਰਸ ਵੀ ਜਿਹੜੀਆਂ ਚੱਲ ਰਹੀਆਂ ਆ, ਚੀਜ਼ਾਂ ਹੋਰ ਵੀ ਮਹਿੰਗੀਆਂ ਅਜੇ ਹੋ ਸਕਦੀਆਂ ਨੇ। ਬਾਕੀ ਬਹੁਤ ਜਾਂਦੇ ਜਾਂਦੇ ਆਈਸ ਨਾਲ ਰਿਲੇਟਡ ਜ਼ਰੂਰ ਖਬਰਾਂ ਸਾਂਝੀਆਂ ਕਰੀਏ। ਹਜੇ ਵੀ ਬੜੀ ਜ਼ੋਰ ਦੇ ਨਾਲ ਜਿਹੜੇ ਆਈਸ ਵਾਲੇ ਆ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਜਾਂ ਬਾਰਡਰ ਪੈਟਰੋਲ ਏਜੰਟ ਆ, CBP ਵਾਲੇ, ਉਹ ਲਗਾਤਾਰ ਛਾਪੇ ਮਾਰ ਰਹੇ ਆ ਸਟੋਰਾਂ 'ਚ, ਗੈਸ ਸਟੇਸ਼ਨਾਂ 'ਚ, ਰੈਸਟੋਰੈਂਟਸ ਦੇ ਵਿੱਚ। ਬਹੁਤ ਵਾਰ ਜਦੋਂ ਅਸੀਂ ਖਬਰ ਸਾਂਝੀ ਕਰਦੇ ਹਾਂ, ਉਹ ਇਹ ਸਟੇਟ ਦਾ ਨਾਂ ਲੈ ਦਈਦਾ ਜਾਂ ਸ਼ਹਿਰ ਦਾ ਨਾਂ ਲੈ ਦਈਦਾ। ਅਸੀਂ ਕਿਸੇ ਬਿਜ਼ਨਸ ਦਾ ਨਾਂ ਨਹੀਂ ਲੈਣਾ ਚਾਹੁੰਦੇ। ਇੱਕ ਤਾਂ ਇਹ ਆ ਵੀ ਉਹਨਾਂ ਦੇ ਉੱਤੇ ਫਾਈਨ ਹੁੰਦੇ ਆ, ਤੇ ਦੂਸਰਾ ਫਿਰ ਉਹਨਾਂ ਦੀ ਜਿਹੜੀ ਬੈਡ ਪਬਲਿਸਿਟੀ ਹੁੰਦੀ ਹੈਗੀ ਆ, ਕਿਉਂਕਿ ਆਪਾਂ ਉਸ ਚੱਕਰ 'ਚ ਨਹੀਂ ਵੀ ਕਿਸੇ ਨੂੰ ਸ਼ੋਅ ਕਰਕੇ ਤਾਂ ਜਿਹੜੇ ਆਪਣੇ ਵਿਊ ਆ, ਜਿੱਦਾਂ ਪੰਜਾਬ ਦਾ ਮੀਡੀਆ ਲੱਗਾ ਹੋਇਆ ਵੀ ਉਸ ਚੱਕਰ ਦੇ ਵਿੱਚ ਜਿਹੜੇ ਵਿਊ ਵਧਾਏ ਜਾਣ। ਬਹੁਤ ਸਾਡੇ ਆਫਿਸ ਦੇ ਵਿੱਚ ਹਰ ਰੋਜ਼ ਕਈ ਕਾਲਾਂ ਆਉਂਦੀਆਂ, ਭਾਜੀ ਮੈਂ ਸੈਨ ਫਰਾਂਸਿਸਕੋ ਖੜਾ ਸੀ, ਉੱਥੇ ਨਾਕਾ ਲੱਗਾ ਹੋਇਆ ਸੀ, ਜਾਂ ਮੈਨੂੰ ਅੱਜ ਆ ਚਿੱਠੀ ਆਈ ਆ ਵੀ ਉਹ ਜੀ ਹੁਣ ਵਰਕ ਪਰਮਿਟ ਨਹੀਂ ਦੇਣਾ। ਸੋ ਵੱਖ-ਵੱਖ, ਪਰ ਜੋ ਖਬਰ ਸਹੀ ਹੁੰਦੀ ਆ ਉਹ ਨਿਊਜ਼ਪੇਪਰ 'ਚ ਆ ਗਈ ਆ, TV ਤੇ ਆ ਗਈ ਆ, ਉਹੀ ਆਪਾਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਦੇ ਹੈਗੇ ਆ। ਜੀ ਬਿਲਕੁਲ। ਉਧਰ ਜਿਹੜਾ ਹਰਜੋਤ ਸਿੰਘ ਜੀ, ਕੈਂਸਸ ਬਿਊਰੋ ਆਫ ਇਨਵੈਸਟੀਗੇਸ਼ਨ, ਉਹਨਾਂ ਨੇ ਐਲਾਨ ਕਰ ਦਿੱਤਾ ਹੈ ਫਲੋਰੀਡਾ ਤੋਂ ਬਾਅਦ ਦੇ ਵਿੱਚ ਕੈਂਸਸ ਸੂਬਾ ਜਿਹੜਾ ਬਣਿਆ, ਉਹ ਕਹਿੰਦੇ ਵੀ ਅਸੀਂ ਆਈਸ ਦੇ ਨਾਲ ਜਿਹੜਾ ਉਹ ਕੰਮ ਕਰਾਂਗੇ, ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਡਿਪੋਰਟ ਕਰਨ ਦੇ ਵਿੱਚ, ਜਿਨ੍ਹਾਂ ਨੇ ਕੈਂਸਸ 'ਚ ਕਹਿੰਦੇ ਵੀ ਕ੍ਰਾਈਮ ਕਮਿਟ ਕੀਤੇ ਆ, ਉਹਦੇ ਵਿੱਚ ਅਸੀਂ ਮਦਦ ਕਰਾਂਗੇ। ਅਟਾਰਨੀ ਜਨਰਲ ਕ੍ਰਿਸ ਕੋਬੈਚ, ਉਹ ਕਹਿੰਦੇ ਵੀ ਸਾਡਾ ਜਿਹੜਾ ਐਗਰੀਮੈਂਟ ਆ ਇਹਨਾਂ ਦੇ ਨਾਲ ਹੋ ਚੁੱਕਾ ਆ, ਵੀ ਡੈਪੋਟੇਸ਼ਨਸ ਜਿਹੜੇ ਡੇਂਜਰਸ ਕ੍ਰਿਮੀਨਲ ਤੇ ਗੈਂਗ ਮੈਂਬਰਸ ਦੀਆਂ, ਉਹਨਾਂ ਨੂੰ ਹੁਣ ਵਧਾਇਆ ਜਾਊਗਾ। ਸੋ ਇਹ ਆਉਂਦੇ ਦਿਨਾਂ ਦੇ ਵਿੱਚ ਇੱਕ ਨਹੀਂ ਦੋ ਨਹੀਂ, ਬਹੁਤ ਸਾਰੇ ਜਿਹੜੇ ਸੂਬੇ ਆ ਉਹ ਆਈਸ ਦੇ ਨਾਲ ਮਿਲ ਕੇ ਕੰਮ ਕਰਨਾ ਜਿਹੜਾ ਉਹ ਸ਼ੁਰੂ ਕਰਨਗੇ। ਇਹ ਇੱਕ ਵੇਵ ਜਿਹੜੀ ਉਹ ਇਸ ਟਾਈਮ ਸ਼ੁਰੂ ਹੋ ਚੁੱਕੀ ਆ, ਜਿੱਥੇ ਲੋਕਲ ਜਿਹੜੇ ਲੋਕ ਨੇ, ਜਿਹੜੇ ਲੋਕਲ ਅਧਿਕਾਰੀ ਨੇ, ਲੋਕਲ ਲਾ ਐਨਫੋਰਸਮੈਂਟ ਆ, ਉਹ ਆਈਸ ਦੇ ਨਾਲ ਮਿਲ ਕੇ ਕਰੂਗੀ। ਚਾਹੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਸੈਂਚੁਰੀ ਲਾਜ਼ ਉਹ ਡਿਫਰੈਂਟ ਨੇ, ਪਰ ਇੱਥੇ ਵੀ ਅੰਦਰ ਖਾਤੇ ਬਹੁਤ ਸਾਰੀਆਂ ਸਿਟੀਜ਼ ਕਾਉਂਟੀ ਦੇ ਵਿੱਚ ਜਾਂ ਸ਼ੈਰਿਫਸ ਦੇ ਦੁਆਰਾ ਇਹ ਕਿਹਾ ਜਾ ਰਿਹਾ ਵੀ ਅਸੀਂ ਜੇ ਸਪੋਰਟ ਜਿੱਥੇ ਕਰ ਸਕਦੇ ਹੋਏ, ਉਹ ਅਸੀਂ ਜਿਹੜੀ ਉਹ ਡੈਫੀਨੇਟਲੀ ਜਿਹੜੀ ਉਹ ਕਰਾਂਗੇ। ਸੋ ਇਹਦੇ ਕਰਕੇ ਜ਼ਰੂਰ ਹਰਜੋਤ ਸਿੰਘ ਜੀ ਇਸ ਟਾਈਮ ਮਾਹੌਲ ਪੂਰੀ ਤਰ੍ਹਾਂ ਅਜੇ ਵੀ ਜਿਹੜਾ ਕਹਿ ਸਕਦੇ ਹੋ ਵੀ ਇਮੀਗ੍ਰੈਂਟ ਕਮਿਊਨਿਟੀਜ਼ 'ਚ ਖਾਸ ਕਰਕੇ ਉਹ ਇਦਾਂ ਦਾ ਡਰ ਵਾਲਾ ਜਿਹੜਾ ਖਾਸ ਉਹ ਬਣਿਆ ਕਰਕੇ ਪਿਆ ਹੈ। ਉਹਨਾਂ ਏਰੀਆ ਦੇ ਵਿੱਚ ਜਿਨ੍ਹਾਂ ਸਟੇਟਾਂ ਦੇ ਵਿੱਚ ਇਮੀਗ੍ਰੈਂਟ ਘੱਟ ਗਿਣਤੀ 'ਚ ਹੈਗੇ ਆ। ਕੈਲੀਫੋਰਨੀਆ 'ਚ ਬਹੁਤ ਵੱਡੀ ਗਿਣਤੀ ਆ, ਪਤਾ ਨਹੀਂ ਲੱਗਦਾ ਹੈਗਾ ਆਪਾਂ ਨੂੰ, ਕਿਉਂਕਿ ਇੱਕ ਤਾਂ ਸੈਂਚੁਰੀ ਸਟੇਟ ਆ, ਬਹੁਤ ਸਾਰੇ ਸੈਂਚੁਰੀ ਸ਼ਹਿਰ ਹੈਗੇ ਆ। ਦੂਜੀਆਂ ਸਟੇਟਾਂ 'ਚ ਜਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ 'ਚ ਖਬਰ ਸਾਂਝੀ ਕੀਤੀ ਸੀ ਵੀ ਨਾਰਥ ਕੈਰੋਲੀਨਾ ਡਰਹਮ ਦੇ ਵਿੱਚ ਇੱਕ ਘਰ 'ਚ ਤੜਕੇ ਜਾ ਕੇ ਆਈਸ ਵਾਲਿਆਂ ਨੇ 3 ਭਾਰਤੀ ਮੂਲ ਦੇ ਲੋਕਾਂ ਨੂੰ ਅਰੈਸਟ ਕੀਤਾ ਸੀ, ਤੇ ਜਿਹੜੇ ਆਂਢੀ ਗੁਆਂਢੀ ਆ ਉਹ ਵੀ ਇਕੱਠੇ ਹੋ ਗਏ ਸੀ। ਉਹ ਕਹਿੰਦੇ ਵੀ ਭਾਈ ਤੁਸੀਂ ਦਿਖਾ ਲਓ ਤੁਹਾਡੇ ਕੋਲ ਕਿੱਥੇ ਜਿਹੜੇ ਅਰੈਸਟ ਵਾਰੰਟ ਹੈਗੇ ਆ ਜਾਂ ਜੱਜ ਨੇ ਆਰਡਰ ਕੀਤੇ, ਤੇ ਉਹ ਕੋਈ ਆਈਸ ਵਾਲਾ ਬੋਲਿਆ ਨਹੀਂ ਹੈਗਾ, ਪਰ ਉਹਨਾਂ ਨੂੰ ਉਹ ਉੱਥੋਂ ਫੜ ਕੇ ਲੈ ਗਏ ਹੈਗੇ ਆ। ਫਿਰ ਇੱਕ ਵਾਰੀ ਵਾਰ-ਵਾਰ ਕਹਿੰਦੇ ਆ, ਬਹੁਤ ਵਾਰ ਵਕੀਲ ਵੀ, ਬਹੁਤ ਸਾਰੀਆਂ ਆਪਣੀਆਂ ਆਰਗੇਨਾਈਜੇਸ਼ਨਸ ਵੀ ਉਹ ਕਹਿ ਰਹੀਆਂ ਵੀ ਜਿਹੜਾ ਆਪ ਤੁਹਾਡਾ ਹੱਕ ਆ, ਡੋਰ ਨਾ ਖੋਲੋ, ਲੋਕ ਲਾ ਕੇ ਰੱਖੋ, ਪਰ ਜਦੋਂ ਉੱਤੇ ਪੈਂਦੀ ਆ ਫਿਰ ਸਾਰੇ ਡਰ ਜਾਂਦੇ ਆ। ਜਿੱਥੇ ਕਿਤੇ ਵੀ ਬਾਹਰ ਆਉਣਾ ਜਾਣਾ ਆ, ਸਭ ਤੋਂ ਜ਼ਰੂਰੀ ਗੱਲ ਇਹ ਆ ਵੀ ਆਪਣਾ ਵਰਕ ਪਰਮਿਟ ਤੇ ਜਾਂ ਗ੍ਰੀਨ ਕਾਰਡ ਜਾਂ ਪਾਸਪੋਰਟ ਉਹ ਆਪਣੀ ਜੇਬ ਦੇ ਵਿੱਚ ਰੱਖੋ। ਕੱਲ ਆਪਣੀ ਇੱਕ ਸਰੋਤੇ, ਉਹਨਾਂ ਦੀ ਸੈਨ ਫਰਾਂਸਿਸਕੋ ਤੋਂ ਕਾਲ ਆਈ ਸੀ, ਕਹਿੰਦਾ ਭਾਜੀ ਮੈਂ ਊਬਰ ਚਲਾਉਣਾ ਆ ਤੇ ਇੱਥੇ ਫਾਲਸਮ ਤੇ ਕ੍ਰਾਸ ਸਟਰੀਟ ਉਹਨਾਂ ਨੇ ਦੱਸੀ ਸੀ, 1 ਵੇ ਆ, ਕਹਿੰਦਾ ਇੱਥੇ ਆਈਸ ਵਾਲਿਆਂ ਨੇ ਪੂਰਾ ਨਾਕਾ ਲਾਇਆ ਸੀ, ਸਾਰਿਆਂ ਨੂੰ ਚੈੱਕ ਕਰਦੇ ਸੀ, ਤੇ ਕਹਿੰਦਾ ਮੈਨੂੰ ਵੀ ਚੈੱਕ ਕੀਤਾ, ਤੇ ਮੈਂ ਉਹਨੂੰ ਪੁੱਛਿਆ ਵੀ ਤੂੰ ID ਦਿਖਾ ਲਈ ਜਾਂ ਕੀ, ਕਹਿੰਦਾ ਨਹੀਂ ਮੇਰਾ ਵਰਕ ਪਰਮਿਟ ਦੇਖਿਆ। ਫਿਰ ਉਹਨੇ ਕੁਛ ਮਿੰਟ ਲਾਏ ਤੇ ਉਹ ਚੈੱਕ ਕਰਕੇ ਪਤਾ ਨਹੀਂ ਸਕੈਨ ਕੀਤਾ ਜਾਂ ਕੁਝ ਵੀ ਕੀਤਾ, ਕਹਿੰਦਾ ਮੈਨੂੰ ਵਾਪਸ ਦੇ ਦਿੱਤਾ, ਤਾਂ ਕਹਿੰਦੇ ਜਾਓ। ਸੋ ਇਸ ਕਰਕੇ ਬਾਅਦ ਦੇ ਵਿੱਚ ਕਿਸੇ ਰੀਅਲ ਗੱਲ ਦੱਸ ਰਹੇ ਆ, ਕਿਸੇ ਗੱਲੋਂ ਬਣਾਈ ਹੋਈ ਗੱਲ ਨਹੀਂ ਆ ਵੀ ਸੁਣੀ, ਉਹ ਬੰਦੇ ਨੇ ਆਪ ਆਪਣਾ ਜਿਹੜੀ ਹੱਡ ਬੀਤੀ ਸ਼ੇਅਰ ਕੀਤੀ ਆ। ਬਿਲਕੁਲ ਜੀ। ਸੋ ਉਹ ਤਾਂ ਮੈਨੂੰ ਕਹਿੰਦਾ ਸੀ ਵੀ ਤੁਸੀਂ ਹੁਣੇ ਅਨਾਉਂਸ ਕਰ ਦਿਓ ਵੀ ਇੱਥੇ ਘੇਰੇ ਹੋ ਆ। ਮੈਂ ਕਿਹਾ ਵੀ ਭਰਾਵਾ ਸਾਡੇ ਅੱਗੇ ਬੇਰੀਏ ਦਾ ਇੱਕ ਰੇਡੀਓ ਸਟੇਸ਼ਨ ਆ, ਉਹਦੇ ਉੱਤੇ ਆਲਰੇਡੀ ਉਹਨਾਂ ਨੇ ਕੇਸ ਕਰ ਦਿੱਤਾ ਹੈਗਾ ਆ,
ਵੀ ਜਿਸ ਟਾਈਮ ਦੇ ਉੱਤੇ ਇੱਕ ਰੈਪਿਡ ਰਿਸਪੌਂਸ ਨਾਮ ਦੀ ਐਪ ਆ, ਰਾਈਟ ਰਾਜਕਨਵੀਰ ਸਿੰਘ ਜੀ? ਜੀ ਸੋ ਉਹਦੇ ਚ ਕੀ ਆ ਵੀ ਕਿਤੇ ਵੀ ਇਦਾਂ ਦਾ ਛਾਪਾ ਹੁੰਦਾ ਉਹਦੇ ਤੇ ਉਹ ਇਨਫੋਰਮ ਕਰ ਦਿੰਦੇ ਆ। ਸੋ ਉਹਨਾਂ ਦੀ ਲੋਕੇਸ਼ਨ ਦੱਸਤੀ, ਪਰ ਉਹ ਵੀ ਮਾੜੀ ਗੱਲ ਸੀ, ਕਿਉਂਕਿ ਆਈਸ ਵਾਲੇ ਕਹਿੰਦੇ ਆ ਵੀ ਸਾਡੀ ਲਾਈਫ ਖਤਰੇ 'ਚ ਯਾ ਜਾਂਦੀ ਆ, ਬਿਲਕੁਲ ਵੀ ਅਸੀਂ ਉਸ ਸੈਂਚੁਰੀ ਸਿਟੀ ਦੇ ਵਿੱਚ ਆ, ਸੈਨੋਜ਼ੇ ਦੇ ਵਿੱਚ ਹੀ ਛਾਪੇ ਪਏ ਸੀ ਉਹ, ਈਸਟ ਸੈਨੋਜ਼ੇ ਦੇ ਵਿੱਚ, ਟੁੱਲੀ ਰੋਡ, ਸਟੋਰੀ ਰੋਡ ਦੇ ਉੱਤੇ। ਕਹਿੰਦੇ ਵੀ ਪੁਲਿਸ ਸਾਡਾ ਸਾਥ ਨਹੀਂ ਦਿੰਦੀ, ਪਰ ਜੇ ਅੱਗੇ ਕਿਸੇ ਦੇ ਕੋਲ ਗਨ ਹੋਵੇ ਜਾਂ ਕੁਝ ਕ੍ਰਿਮੀਨਲ ਹੋਰ ਤੇ ਹੋਵੇ ਬਿਲਕੁਲ ਸਾਡੀ ਮੈਨ ਪਾਵਰ ਘੱਟ ਆ, ਤੇ ਜੇ ਯਾ ਪੁਲਿਸ ਨਾਲ ਹੋਵੇ ਫਿਰ ਉਹਨਾਂ ਨੂੰ ਪਤਾ ਵੀ ਅਸੀਂ ਇਸ ਬੰਦੇ ਨੂੰ ਵੀ ਫੜਨ ਜਾ ਰਹੇ ਹੈਗੇ ਆ। ਸੋ ਉਹ ਹੁਣ ਜਿਹੜਾ ਰੇਡੀਓ ਸਟੇਸ਼ਨ ਆ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਸੋ ਇਸ ਕਰਕੇ ਆਪਾਂ ਇਦਾਂ ਦਾ ਤਾਂ ਨਹੀਂ ਕੋਈ ਦੱਸਾਂਗੇ ਵੀ ਲਾਈਵ ਆ ਚੱਲ ਰਿਹਾ ਹੈਗਾ, ਬਾਅਦ ਦੇ ਵਿੱਚ ਜਦੋਂ ਹਾਂ ਨਿਊਜ਼ ਖਬਰ ਦੱਸਾਂਗੇ ਵੀ ਇੱਥੇ ਆ ਚੀਜ਼ ਵਾਪਰੀ ਸੀਗੀ। ਹਾਂ ਇੱਥੇ ਵਾਪਰੀ ਹੈਗੀ, ਉਹ ਜ਼ਰੂਰ ਆਪਾਂ ਸਾਂਝੀ ਕਰਾਂਗੇ ਜੀ ਬਿਲਕੁਲ। ਤੇ ਸੋ ਕਰੰਸੀ ਦੀ ਗੱਲ ਕਰਦੇ ਜਾਈਏ, ਅੱਜ ਸਟਾਕ ਮਾਰਕੀਟ ਤਾਂ ਬੰਦ ਰਹੀ ਹੈ ਕਿਉਂਕਿ ਪ੍ਰੈਜ਼ੀਡੈਂਟ ਡੇ ਸੀ, ਤੇ ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 41 ਸੈਂਟ ਰਹੇ ਆ, ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 277 ਰੁਪਏ ਤੇ 91 ਪੈਸੇ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 86 ਰੁਪਏ ਤੇ 72 ਪੈਸੇ। ਜੀ ਬਿਲਕੁਲ ਜਿੱਦਾਂ ਸਟਾਕ ਮਾਰਕੀਟ ਬੰਦ ਸੀ, ਸੋਨੇ ਦਾ ਭਾਅ ਦੱਸਦੇ ਜਾਈਏ ਤਾਂ $2900 ਤੇ $8 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $71 ਪ੍ਰਤੀ ਬੈਰਲ, 10 ਈਅਰ ਯੀਲਡ ਜਿਹੜੀ ਆ 4.5%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 96,236 ਤੇ ਇਥੀਰੀਅਮ 2700 ਤੇ $30 ਦੇ ਬਰਾਬਰ ਚੱਲ ਰਿਹਾ ਹੈਗਾ ਆ। ਜੀ ਇੱਥੇ ਹੀ ਜਿਹੜੇ ਸਾਡੇ ਪ੍ਰੋਗਰਾਮ ਦੀ ਸਮਾਪਤੀ, ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।